व्यूअर्स वेलकम बैक इन प्रोग्राम। सो ਆਪਾਂ ਹੁਣ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਇਹਦੇ ਦੂਸਰੇ ਇਸ਼ੂ ਦੇ ਨਾਲ ਕਿ ਕਿਸ ਤਰ੍ਹਾਂ ਇਸ ਵੇਲੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਵੱਲੋਂ ਚੀਨ ਦੇ ਖਿਲਾਫ ਇੱਕ ਖਾਸ ਕਿਸਮ ਦਾ ਜੋ ਮਾਹੌਲ ਹੈ ਉਹ ਸਿਰਜਿਆ ਜਾ ਰਿਹਾ ਹੈ। ਇਹੋ ਜਿਹਾ ਮਾਹੌਲ ਜਾਪਾਨ ਦੇ ਖਿਲਾਫ 1980 ਦੇ ਵਿੱਚ ਸਿਰਜਿਆ ਗਿਆ ਸੀ। ਸੋ ਇਹਨਾਂ ਮੁਲਕਾਂ ਵੱਲੋਂ ਐਸਾ ਕਿਉਂ ਕੀਤਾ ਜਾਂਦਾ ਹੈ, ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? देखो साडे पेंडू नेबरहुड दे विच अक्सर जदों असीं शरीकाबाजी दी गल करदे हैं ते उहदे च जुड़ी हुई ईरखा हुंदी है, हसद, जैलसी। जे शरीकां हुण शरीक कोई गैर तां नहीं हुंदे, तुहाडे अपने चाचे ताए दे पुत्तर धीआं हुंदे ने, पर जे ओह रज के खाण लग जाण, उहनां नूं कोई चंगी नौकरी किसे नूं मिले, कोई अगे वधे। ਹੁਣ ਦੋ ਚੀਜ਼ਾਂ ਹੁੰਦੀਆਂ ਨੇ। ਸੰਸਕ੍ਰਿਤ ਜ਼ਬਾਨ ਦੇ ਦੋ ਲਫ਼ਜ਼ ਨੇ, ਇੱਕ ਸਪਰਧਾ ਹੈ, ਇੱਕ ਈਰਸ਼ਾ। ਪੰਜਾਬੀ ਚ ਮੈਨੂੰ ਨਹੀਂ, ਈਰਖਾ ਤਾਂ ਅਸੀਂ ਸਮਝਦੇ ਹਾਂ ਕਿ ਅੱਗੇ ਵਧਣ ਦਾ ਕੀ ਹੈ, ਉਹਦੇ ਲਈ ਉਹ ਸਪਰਧਾ ਹੁੰਦੀ ਹੈ ਉਹਨਾਂ ਦਾ ਕਿ ਵੀ ਇੱਕ ਤਾਂ ਇਹ ਹੈ ਕਿ ਤੁਸੀਂ ਤੁਹਾਡੇ ਚ ਵੀ ਹੋਏ ਵੀ ਤੁਸੀਂ ਅੱਗੇ ਵਧਣਾ, ਤੁਸੀਂ ਉਹਨੂੰ ਐਪਰੀਸ਼ੀਏਟ ਵੀ ਕਰੋ ਔਰ ਆਪ ਵੀ ਅੱਗੇ ਵਧਦੇ ਹੋ। ਇੱਕ ਹੈ ਕਿ ਵੀ ਤੁਸੀਂ ਆਪ ਕੁਝ ਨਹੀਂ ਕਰਦੇ, ਸੜਦੇ ਰਹਿੰਦੇ ਹੋ ਤੇ ਮੌਕੇ ਦੀ ਭਾਲ ਚ ਹੁੰਦੇ ਹੋ ਵੀ ਉਹ ਮੰਕੀ ਰੈਂਚ ਕਦੋਂ ਸੁੱਟੀ ਹੈ ਇਹਦੇ ਰਾਹ 'ਚ ਇਹਨੂੰ ਪੁੱਠਾ ਕਰ ਦਈਏ। ਹੁਣ ਜਦੋਂ ਅਸੀਂ ਇਹੀ ਜਿਹੜੀ ਸਾਡੀ ਇਨਸਾਨੀ ਫਿਤਰਤ ਹੈ, ਇਨਸਾਨੀ ਸੁਭਾਅ ਹੈ, ਇਹ ਜਦੋਂ ਨੇਸ਼ਨ ਸਟੇਟਸ ਬਣੀਆਂ ਜਿਨ੍ਹਾਂ ਦੀਆਂ ਹੱਦਾਂ ਬਣੀਆਂ, ਰੱਬ ਨੇ ਤਾਂ ਨਹੀਂ ਸੀ ਹੱਦਾਂ ਬਣਾ ਕੇ ਭੇਜਿਆ, ਰੱਬ ਨੇ ਤਾਂ ਇਹ ਸਾਰੀ ਧਰਤੀ, ਜਿਹਨੂੰ ਕਬੀਰ ਸਾਹਿਬ ਨੇ ਫਰਮਾਇਆ ਕਿ ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ, ਤਸਕਰ ਚੋਰ ਨੂੰ ਕਹਿੰਦੇ ਨੇ, ਕਿ ਰੱਬ ਨੇ ਤਾਂ ਬਣਾਇਆ ਸੀ ਭਲੇ ਲੋਕਾਂ ਦੀ ਹੈ ਕਿ ਭਾਈ ਆਹ ਦੇਖੋ ਜੋ ਕੁਛ ਪਾਇਆ ਸੋ ਏਕਾ ਵਾਰ, ਸਭ ਕੁਛ ਭੰਡਾਰਾ ਭਰ ਦਿੱਤਾ ਹੈ, ਸਾਰਾ ਖਜ਼ਾਨਾ ਦੇ ਦਿੱਤਾ ਹੈ, ਦੁਨੀਆ ਆਪਣੀਆਂ ਨੇਮਤਾਂ ਦੇ ਦਿੱਤੀਆਂ ਕਿ ਭਾਈ ਇਸ ਦੇ ਉੱਤੇ ਅਸੀਂ ਇਹ ਵੰਡੀਆਂ ਪਾਈਆਂ, ਰੰਗ ਦੇ ਉੱਤੇ, ਜ਼ਾਤ ਤੇ, ਨਸਲ ਤੇ, ਔਰ ਫਾਈਨਲੀ ਇਹ ਹੱਦਬੰਦੀਆਂ, ਹੱਦਾਂ, ਵੱਡੇ ਵੱਡੇ ਐਮਪਾਇਰ ਦੇਖਿਆ ਵੀ ਆਏ ਤੇ ਚਲੇ ਗਏ। ਲੇਕਿਨ ਕੁੱਲ ਮਿਲਾ ਕੇ ਜਿਹੜੀ ਇਹ ਸਾਰੀ ਲੜਾਈ ਹੈ, ਔਰ ਇਹ ਗੱਲ ਮੈਂ ਇਸ ਲਈ ਅੱਜ ਇੱਕ ਬੜਾ ਅੱਛਾ ਆਰਟੀਕਲ ਮੇਰੀਆਂ ਨਜ਼ਰਾਂ 'ਚੋਂ ਗੁਜ਼ਰਿਆ ਕਿਉਂਕਿ ਅਸੀਂ ਜਾਪਾਨ ਦੀ ਹੌਸਟਿਲਿਟੀ ਨਹੀਂ ਸੀ, ਇਹ ਤਾਂ ਅਸੀਂ ਵੀ ਪੜ੍ਹਦੇ ਰਹੇ 80ਵਿਆਂ ਦੇ ਬਿਗਨਿੰਗ 70s 'ਚ ਕਿ ਜਾਪਾਨ ਬਹੁਤ ਤੇਜ਼ੀ ਨਾਲ ਅੱਗੇ ਵੱਧ ਗਿਆ, ਦੂਸਰੀ ਇਕੋਨਮੀ ਬਣ ਗਿਆ ਦੁਨੀਆ ਦੀ, ਔਰ ਅਮਰੀਕਾ 'ਚ ਵੀ, ਯੂਰਪ ਦੇ ਵਿੱਚ ਵੀ ਇਹ ਸੀ ਕਿ ਜੀ ਸਾਡੀਆਂ ਨੌਕਰੀਆਂ ਲੈ ਕਿੰਨੇ ਬ੍ਰਾਂਡ ਅੱਜ ਵੀ ਜਿਹੜੀਆਂ ਗੱਡੀਆਂ ਟੋਯੋਟਾ, ਮਿਤਸੂਬਿਸ਼ੀ, ਪਤਾ ਨਹੀਂ ਕੀ ਕੀ, ਉਹ ਜਾਪਾਨੀ ਨਾਂ ਇਹਨਾਂ ਦੇ ਮੂੰਹ 'ਚ ਪਵਾਏ ਕਿ ਵੀ ਇਹ ਬੋਲੋ। ਇਸ ਹਰ ਚੀਜ਼ ਦੇ ਵਿੱਚ ਜਾਪਾਨੀਆਂ ਨੇ, ਇਲੈਕਟ੍ਰੋਨਿਕਸ, ਟੈਕਨੋਲੋਜੀ, ਔਰ ਇਹ ਹੋ ਗਿਆ ਕਿ ਜੀ ਫਲਾਂ ਬਿਲਡਿੰਗ ਜਾਪਾਨੀਆਂ ਨੇ ਲੈ ਲਈ ਵਪਾਰ ਦੀ, ਫਲਾਂ ਹਾਲੀਵੁੱਡ ਦੇ ਵਿੱਚ ਇਹ ਕੰਪਲੈਕਸ ਖਰੀਦ ਲਿਆ, ਉਹ ਲੈ ਲਿਆ। ਔਰ ਉਹੀ ਪਾਰਟ ਸੀ ਕਿ ਜਦੋਂ ਜੋ ਅੱਜ, ਕਿਉਂਕਿ ਜੇ ਅੱਜ ਚੀਨ ਨਾਲ ਕੀ ਹੈ, ਕਿਉਂਕਿ ਮੈਂ ਬਹੁਤ ਵਾਰੀ ਆਪਣੇ ਵੀ ਕੁਝ ਵੀਰ ਜਿਹੜੇ ਸਾਡੇ ਬਹੁਤ ਜ਼ਿਆਦਾ ਇਸ ਸਾਰੇ ਤੋਂ ਕਈ ਵਾਰੀ ਖਫਾ ਵੀ ਹੋ ਜਾਂਦੇ ਨੇ ਕਿ ਜੀ ਅਸੀਂ ਆਊਟ ਆਫ, ਸਾਡੀ ਕੋਸ਼ਿਸ਼ ਇਹ ਹੁੰਦੀ ਹੈ, ਦੇਖੋ ਇਹ ਅਮਰੀਕਾ ਸਾਡਾ ਮੁਲਕ ਹੈ, ਸਾਡੀ ਅਡਾਪਟਡ ਕੰਟਰੀ ਹੈ, ਖੂਬਸੂਰਤ ਸਿਸਟਮ ਹੈ, ਇੱਕ ਡੈਮੋਕ੍ਰੇਸੀ ਦੇ ਬੇਸ਼ੱਕ ਪਰਫੈਕਟ ਨਹੀਂ ਹੈ, ਲੇਕਿਨ ਇਹ ਗੱਲਾਂ ਵੀ ਅਸੀਂ ਇੱਥੇ ਹੀ ਬਹਿ ਕੇ ਕਰ ਸਕਦੇ ਹਾਂ। ਜੇ ਅਸੀਂ ਚੀਨ ਜਾਂ ਜਾਪਾਨ ਜਾਂ ਚੀਨ ਦੇ ਹਵਾਲੇ ਨਾਲ ਅਸੀਂ ਬੈਠ ਕੇ ਚੀਨ ਜਾਂ ਰੂਸ 'ਚ ਗੱਲਾਂ ਨਹੀਂ ਕਰ ਸਕਦੇ। ਔਰ ਜ਼ਾਹਰ ਹੈ ਇਹ ਇਸ ਮੁਲਕ ਦੀ ਬਿਊਟੀ ਹੈ ਕਿ ਇਹੀ ਸਾਨੂੰ ਹੱਕ ਵੀ ਦਿੰਦਾ ਹੈ ਕਿ ਵੀ ਅਸੀਂ ਈਵਨ ਇਹਨਾਂ ਨੂੰ ਵੀ, ਔਰ ਇਹੀ ਜਿਹੜਾ ਕ੍ਰਿਟਿਸਿਜ਼ਮ ਹੁੰਦਾ ਹੈ, ਜਦੋਂ ਤੱਕ ਤੁਸੀਂ ਆਪਣਿਆਂ ਨੂੰ ਜਾਂ ਆਪਣੇ ਵੀ ਨੁਕਸ ਨਹੀਂ ਦੇਖੋਗੇ ਤੁਸੀਂ ਪ੍ਰੋਗਰੈਸ ਹੀ ਨਹੀਂ ਕਰਦੇ। ਔਰ ਅਮਰੀਕਾ ਦੀ ਜਾਂ ਈਵਨ ਯੂਰਪ ਦੀ ਪ੍ਰੋਗਰੈਸ ਦੇ ਪਿੱਛੇ ਵੀ ਇਹ ਇੱਕ ਹਕੀਕਤ ਹੈ ਕਿ ਉਹਨਾਂ ਨੇ ਇਹ ਸਿੱਖਿਆ ਕਿ ਕਿਵੇਂ ਜਿਹੜਾ ਉਹ ਕ੍ਰਿਟਿਸਿਜ਼ਮ ਵੀ ਲੈਣਾ। ਔਰ ਜੋ ਅੱਜ ਇੰਡੀਆ ਨੇ ਆਪਣਾ ਹਾਲ ਬਣਾ ਲਿਆ, ਹੁਣ ਚੀਨ ਜਾਂ ਦੂਜਾ ਉਹ ਤਾਂ ਇੱਕ ਉਹ ਸਿਸਟਮ ਨੇ ਜਿਨ੍ਹਾਂ ਨੇ ਦੇਖਿਆ ਕਿ ਜੀ ਇਹ ਤੁਸੀਂ ਲੋਕਾਂ ਨੂੰ ਡਿਸਪਲਿਨ ਕੀਤੇ ਬਿਨਾਂ ਲੋਕਾਂ ਦੇ ਸਿਰ ਤੇ ਛੱਤ, ਪੈਰਾਂ 'ਚ ਜੁੱਤੀ ਔਰ ਉਹਨਾਂ ਦੇ ਤੇੜ ਕਮੀਜ਼ ਨਹੀਂ ਪਵਾ ਸਕਦੇ। ਜਿਹੜਾ ਮਾਓ ਸੇ ਤੁੰਗ ਨੇ ਕਿਹਾ, ਉਹਦਾ ਜਿਹੜਾ ਪਹਿਲਾ ਇੰਟਰਵਿਊ ਇੱਕ ਅਮਰੀਕਨ ਜਰਨਲਿਸਟ ਨੇ ਕੀਤਾ, ਸ਼ਾਇਦ ਲੇਡੀ ਸੀ, ਉਹਨੇ ਕਿਹਾ ਵੀ ਕੀ ਦਿੱਤਾ ਹੈ, ਉਹਨੇ ਕਿਹਾ ਜੀ ਮੈਂ ਹਰ ਇੱਕ ਦੇ ਸਿਰ ਤੇ ਰੂਫ ਹੈ, ਛੱਤ ਹੈ, ਕਮੀਜ਼ ਹੈ, ਪੈਰਾਂ 'ਚ ਜੁੱਤੀ ਹੈ, ਇਹ ਮੈਂ ਦਿੱਤਾ। ਹੁਣ ਉਹਦੇ ਲਈ ਉਹ ਕਿਸ ਸਿਸਟਮ 'ਚੋਂ ਲੰਘੇ, ਲੇਕਿਨ ਇਹ ਉਹਨੇ ਡਿਲੀਵਰ ਜ਼ਰੂਰ ਕੀਤਾ। ਪਰ ਦੂਸਰੇ ਪਾਸੇ ਭਾਰਤ ਵਰਗਾ ਮੁਲਕ ਜਿਹੜਾ ਕਲੇਮ ਕਰੇ ਕਿ ਜੀ ਅਸੀਂ ਜਮਹੂਰੀਅਤ, ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ, ਤੁਸੀਂ ਲੋਕਾਂ ਦੀਆਂ ਇਬਾਦਤ ਗਾਹਾਂ ਢਾਹ ਕੇ ਆਪਣਾ ਹਿੰਦੂਤਵਾ ਬਣਾਇਆ ਹੋਇਆ ਹੈ, ਤੁਸੀਂ ਬੇਸਿਕ ਫਰੀडम ਆਫ ਐਕਸਪ੍ਰੈਸ਼ਨ ਖੋਈ ਹੋਈ ਹੈ,
ਕਰਪਸ਼ਨ ਸਿਰ ਤੋਂ ਪੈਰਾਂ ਤੱਕ ਡੁੱਬੇ ਹੋਏ ਹੋ ਤੁਸੀਂ ਜੀ। ਤੇ ਤੁਹਾਡੀ ਇਸ ਜਮਹੂਰੀਅਤ ਖੋਣੋਂ ਕੀ ਥੋੜਿਆ ਹੋਇਆ ਕੀ ਥੋੜ੍ਹਿਆ? ਸੋ ਮਤਲਬ ਇਹ ਹੈ ਵੀ ਗੱਲ ਤੁਸੀਂ ਖੱਲ ਜਿਹੜੀ ਹੈ ਉਹ ਸ਼ੇਰ ਦੀ ਪਾਈ ਹੋਈ ਹੈ, ਕਰਤੂਤਾਂ ਤੁਹਾਡੀਆਂ ਜਿਹੜੀਆਂ ਨੇ ਉਹ ਗਧੇ ਵਾਲੀਆਂ ਹੀ ਨੇ। ਜੀ। ਹੁਣ ਉਸ ਸਾਰੇ ਚ ਇਸੇ ਤਰ੍ਹਾਂ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਆਲ ਆਫ ਏ ਸਡਨ ਉਹੀ ਚਾਈਨਾ, ਸਭ ਤੋਂ ਜ਼ਿਆਦਾ ਅਮਰੀਕਨ ਵੈਸਟਰਨ ਲੋਕ ਚਾਈਨੀਜ਼ ਜ਼ਬਾਨ ਸਿੱਖ ਰਹੇ ਸੀ। ਉਹਨਾਂ ਦੀਆਂ ਯੂਨੀਵਰਸਿਟੀਆਂ, ਟਾਪ ਯੂਨੀਵਰਸਿਟੀਆਂ ਚੋਂ ਸਭ ਤੋਂ ਜ਼ਿਆਦਾ ਦੁਨੀਆ 'ਚ ਚਾਈਨਾ ਦੇ ਸਟੂਡੈਂਟ ਨੇ ਜਿਹੜੀਆਂ ਅਮਰੀਕਨ ਯੂਨੀਵਰਸਿਟੀਆਂ 'ਚ ਪੜ੍ਹਨ ਆਉਂਦੇ ਨੇ। ਇਹੀ ਨਹੀਂ ਹੈ ਕਿ ਵੀ ਵਨ ਵੇ ਚਾਈਨੀਜ਼ ਪ੍ਰੋਗਰੈਸ ਕਰ ਰਹੇ ਨੇ। ਅਮਰੀਕਾ ਦੇ ਵਿੱਚ ਵੀ ਜਿਹੜਾ ਐਜੂਕੇਸ਼ਨ ਸੈਕਟਰ ਹੈ ਯੂਨੀਵਰਸਿਟੀਆਂ ਦੇ ਵਿੱਚ, ਫੋਰਨ ਸਟੂਡੈਂਟਸ ਦੀ ਤੁਸੀਂ ਫੀਸ ਦੇਖੋ, ਉਹ ਅਫੋਰਡ ਹੀ ਨਹੀਂ ਕਰ ਸਕਦੇ। ਈਵਨ ਲੋਕਲ ਵਾਲਿਆਂ ਨੂੰ ਕਹੋ ਵੀ ਇੰਨੇ ਕੋ ਨਹੀਂ ਪੜ੍ਹ ਸਕਣਗੇ। ਸੋ ਇਹਨਾਂ ਦੀ ਇਕਨੋਮੀ ਦਾ ਵੱਡਾ ਬੇਸ, ਔਰ ਈਵਨ ਆਸਟ੍ਰੇਲੀਆ, ਜਿਸ ਆਸਟ੍ਰੇਲੀਆ ਨੂੰ ਕੁਆਡ ਦੇ ਵਿੱਚ ਲਿਆ ਕੇ ਚੀਨ ਦੇ ਖਿਲਾਫ, ਉਹਨਾਂ ਦਾ ਸਭ ਤੋਂ ਵੱਡਾ ਸੈਕਟਰ ਜਿਹੜਾ ਹੈ ਉਹ ਐਜੂਕੇਸ਼ਨ ਰਾਹੀਂ ਪੈਸੇ ਆਉਣ ਦਾ 22 ਜਾਂ 24 ਬਿਲੀਅਨ ਡਾਲਰ ਆਸਟ੍ਰੇਲੀਆ ਦੇ ਕਾਫਰਸ ਦੇ ਵਿੱਚ ਆਉਂਦਾ, ਜਿਹੜੇ ਫੋਰਨ ਸਟੂਡੈਂਟਸ ਆਉਂਦੇ ਨੇ। ਹੁਣ ਇਸ ਸਭ ਦੇ ਬਾਵਜੂਦ ਜਿਹੜੇ ਲੋਕਾਂ ਨੇ, ਅਸੀਂ ਮੈਂਸ਼ਨ ਕੀਤਾ ਸੀ ਕਿ ਜਾਪਾਨੀਆਂ ਦੇ ਖਿਲਾਫ ਕੀ ਮਾਹੌਲ ਸਿਰਜਿਆ ਗਿਆ ਸੀ, ਉਦੋਂ ਵੀ ਕਾਰਨ ਇਹੀ ਸੀ ਕਿ ਬੇਸ਼ੱਕ ਜਾਪਾਨ ਦਾ ਮਿਲਟਰੀ ਅੰਬ੍ਰੈਲਾ ਇਹਨਾਂ ਦਾ ਸੀ, ਇਕਨੋਮਿਕਲੀ ਚਾਈਨਾ ਨੇ ਜਿਹੜਾ ਜਾਪਾਨ ਨੇ ਜਦੋਂ ਉਹਨਾਂ ਨੇ ਆਪਣਾ ਜਾਪਾਨੀ ਮਸਲ, ਇਕਨੋਮਿਕਲ ਮਸਲ, ਹੁਣ ਤੁਸੀਂ ਜਾਪਾਨ ਦੇ ਹਵਾ, ਕਿਉਂਕਿ ਅੱਜ ਅਸੀਂ 75th ਐਨੀਵਰਸਰੀ ਤੇ ਗੱਲ ਕਰ ਰਹੇ ਹਾਂ ਜਦੋਂ ਕਿ ਜਾਪਾਨ ਦੀ ਫਾਈਨਲ ਡਿਫੀਟ ਹੋਈ ਔਰ ਚਾਈਨਾ ਨੇ ਆਪਣੇ ਆਪ ਨੂੰ ਜਾਪਾਨ ਦੇ ਕਬਜ਼ੇ ਤੋਂ ਔਰ ਮਲਟੀਪਲ ਮੁਕਤ ਕਰਾਇਆ। ਸੋ ਦੇਖਣਾ ਹੋਏਗਾ ਕਿ ਪਿਛਲੀ ਸਦੀ ਦੇ ਵਿੱਚ 20th ਸੈਂਚੁਰੀ ਬਿਗਨਿੰਗ ਔਰ ਜਿਹੜੀ ਹੈ ਹੁਣ 21st ਸੈਂਚੁਰੀ ਬਿਗਨਿੰਗ ਹੈ, 100 ਸਾਲ 'ਚ ਜਾਪਾਨ ਨੇ ਵੀ 2 ਅਟੈਂਪਟ ਕੀਤੇ ਆਪਣੇ ਆਪ ਨੂੰ ਇੰਪੀਰੀਅਲ ਪਾਵਰ ਬਣਾਉਣ ਦੇ। ਇੱਕ ਮਿਲੀਟੈਰੀਲੀ, ਜਿਹੜਾ ਜਾਪਾਨੀਜ਼ ਐਮਪਾਇਰ ਸੀ, ਕਿਸ ਲੈਵਲ ਤੇ ਜਾ ਕੇ 19th ਸੈਂਚੁਰੀ ਐਂਡ 'ਚ ਉਹਨਾਂ ਨੇ ਰਸ਼ੀਆ ਨੂੰ ਡਿਫੀਟ ਕੀਤਾ ਸੀ ਕਿਸੇ ਨੇਵਲ ਬੈਟਲ 'ਚ, ਔਰ 20th ਸੈਂਚੁਰੀ ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਕਿ ਜਾਪਾਨ, ਜਰਮਨ, ਇਟਲੀ ਦਾ ਅਲਾਈਅੰਸ ਉਸ ਖੇਤਰ 'ਚ ਦੇਖੋ ਕਿ ਜਾਪਾਨੀਆਂ ਨੇ ਕੋਰੀਆ ਨੂੰ ਜਿੱਤਿਆ, ਸਿੰਗਾਪੁਰ ਲੈ ਲਿਆ, ਮਲੇਸ਼ੀਆ ਜਿਹੜਾ ਉਹਨਾਂ ਦੇ ਥੱਲੇ ਸੀ, ਬਰਮਾ ਉਹਨਾਂ ਨੇ ਲੈ ਲਿਆ, ਕਲਕੱਤਾ ਦੇ ਉੱਤੇ ਜਿਹੜੇ ਨੇ ਉਹ ਬੰਬ ਡਿੱਗ ਰਹੇ ਸੀ ਆ ਕੇ, ਇਧਰ ਫਿਲੀਪੀਨਸ ਜੇ ਉਹ ਨਿਊਕਲੀਅਰ ਐਟਮ ਬੰਬ ਇਹਨਾਂ ਨੇ ਸੁੱਟੇ, ਲੇਕਿਨ ਇਧਰ ਉਹ ਫਿਲੀਪੀਨ ਦਾ ਪਰਲ ਹਾਰਬਰ ਅਮਰੀਕਾ ਦੇ। ਸੋ ਜਾਪਾਨ ਦਾ, ਔਰ ਜਾਪਾਨ 1/10 ਵੀ ਨਹੀਂ ਹੈ ਚਾਈਨੀਜ਼ ਪਾਪੂਲੇਸ਼ਨ ਦਾ, ਔਰ ਰਿਸੋਰਸ ਵੀ ਨਹੀਂ ਨੇ। ਸੋ ਉਹਨੇ ਜਾਪਾਨ ਨੇ ਇੱਕ ਸਟੇਜ ਤੇ ਮਿਲਟਰੀ ਮਾਈਟ ਦੇ ਨਾਲ ਇੰਪੀਰੀਅਲ ਪਾਵਰ ਬਣਨ ਦੀ ਕੋਸ਼ਿਸ਼ ਕੀਤੀ, ਉਹ ਫੇਲ ਹੋਇਆ ਇਵੈਂਚੁਅਲੀ, ਕਿਉਂਕਿ ਇਹਨਾਂ ਕੋਲ ਬੈਟਰ ਮਿਲਟਰੀ ਪਾਵਰ ਸੀ। ਐਟਮ ਬੰਬ ਜੇ ਚਾਈਨਾ ਦੇ ਕੋਲ, ਇਹ ਜਾਪਾਨ ਕੋਲ ਵੀ ਹੁੰਦੇ ਤਾਂ ਫਿਰ ਸ਼ਾਇਦ ਜੰਗ ਦੇ ਨਤੀਜੇ ਹੋਰ ਹੁੰਦੇ। ਔਰ ਮੈਂ ਅਕਸਰ ਇਹ ਮੈਂਸ਼ਨ ਕਰਦਾ ਕਿ ਵੀ ਜਦੋਂ ਇੰਡੀਆ ਨੇ 1998 ਦੇ ਵਿੱਚ ਮਈ ਮਹੀਨੇ ਉੱਪਰੋਂ ਥਲੀ 5 ਧਮਾਕੇ ਕੀਤੇ, ਪਾਕਿਸਤਾਨ ਨੇ 2 ਹਫ਼ਤੇ ਵਿੱਚ 6 ਕਰਕੇ ਕੀਤਾ, ਔਰ ਜਾਪਾਨ ਨੇ ਏਡ ਬੰਦ ਕਰ ਦਿੱਤੀ ਦੋਨਾਂ ਦੀ। ਫਿਰ ਜੈਪਨੀਜ਼ ਫੋਰਨ ਮਿਨਿਸਟਰ ਜਿਹੜਾ ਉਹ ਪਾਕਿਸਤਾਨ ਗਿਆ ਉਸ ਪੀਰੀਅਡ 'ਚ, ਉਸ ਤੋਂ ਬਾਅਦ ਕਿ ਜੀ ਤੁਸੀਂ ਕੀ ਹੈ, ਉਹ ਗੌਹਰ ਅਯੂਬ, ਸ਼ਾਇਦ ਅਯੂਬ ਖਾਨ ਦਾ ਲੜਕਾ ਹੀ ਉਹਨਾਂ ਦਾ ਫੋਰਨ ਮਿਨਿਸਟਰ ਸੀ, ਤੇ ਉਹ ਕਿ ਵੀ ਇਹਨੂੰ ਬੰਦ ਕਰੋ ਤੁਸੀਂ। ਤਾਂ ਉਹਨੇ ਪੁੱਛਿਆ, ਉਹਨੇ ਕਿਹਾ ਗੌਹਰ ਅਯੂਬ ਨੇ ਉਹਨੂੰ, ਜੈਪਨੀਜ਼ ਫੋਰਨ ਮਿਨਿਸਟਰ ਨੂੰ, ਕਿ ਜੇ 1945 ਦੇ ਵਿੱਚ ਤੁਹਾਡੇ ਕੋਲ ਐਟਮ ਬੰਬ ਹੁੰਦਾ ਤੇ ਕੀ ਅਮਰੀਕਾ ਤੁਹਾਡੇ ਤੇ ਬੰਬ ਸੁੱਟ ਸਕਦਾ? ਉਹ ਚੁੱਪ ਕਰ ਗਿਆ। ਸੋ ਮਤਲਬ ਇਹ ਹੈ ਕਿ ਵੀ ਜੇ ਹੁਣ ਉਹ ਸਾਡੇ ਗਵਾਂਢੀ ਜਿਹੜੇ ਸਾਨੂੰ ਤਬਾਹ ਕਰਨਾ ਚਾਹੁੰਦੇ ਨੇ ਉਹ ਲੈ ਕੇ ਬੈਠੇ ਨੇ, ਸਾਡੇ ਕੋਲ ਕੀ ਚੋਇਸ ਹੈ? ਸੋ ਕਹਿਣ ਤੋਂ ਮਤਲਬ ਇਹ ਹੈ ਕਿ ਜਾਪਾਨ ਨੇ, ਔਰ ਜਾਪਾਨੀ ਇਨੋਵੇਟਿਵ ਲੋਕ ਨੇ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ। ਹੁਣ ਜਦੋਂ ਸੈਕੰਡ ਵਰਲਡ ਵਾਰ ਸਰੈਂਡਰ ਹੋਇਆ, ਉਹਨਾਂ ਦੇ ਸਰੈਂਡਰ ਟਰਮਸ ਉਹਨਾਂ ਨੇ ਆਪਣੇ ਐਂਪਰਰ ਤੱਕ ਕਾਇਮ ਰੱਖਿਆ। ਮਿਲਟਰੀ ਨਹੀਂ, ਅੱਜ ਤੱਕ ਵੀ ਨਹੀਂ ਬਣਾ, ਬਾਹਰ ਵੀ ਨਹੀਂ ਸੀ ਭੇਜ ਸਕਦੇ, ਕਿਤੇ ਬਣਾ ਵੀ ਨਹੀਂ ਸੀ ਸਕਦੇ। ਬਿਲਕੁਲ ਅਮਰੀਕਾ ਨੇ ਆਪਣੀ ਸ਼ੈਲਟਰ 'ਚ ਆਜੇ ਵੀ ਉਹਨਾਂ ਦੇ 50-60 ਹਜ਼ਾਰ ਅਮਰੀਕਨ ਸੋਲਜਰ ਬੈਠੇ ਹੋਣਗੇ, ਉਹਦੇ ਲਈ ਵੀ ਪੇ ਕਰਾਇਆ, ਵਾਰ ਰੈਪਰੇਸ਼ਨ ਵੀ ਲਈ। ਲੇਕਿਨ ਉਹ ਸਾਰੇ 'ਚ ਜਾਪਾਨ ਨੇ ਕ੍ਰਾਈਸਿਸ ਨੂੰ ਜੇ ਓਪਰਚੁਨਿਟੀ 'ਚ ਬਦਲਣ ਦੀ ਗੱਲ ਦੇਖਣੀ ਹੋਏ, ਜਿਹੜੇ ਬਾਕੀ ਮੁਲਕਾਂ ਦੇ ਖਰਚੇ ਡਿਫੈਂਸ ਔਰ ਦੂਸਰੇ ਬਜਟ ਸੀ, ਜਾਪਾਨ ਨੇ ਇਕਨੋਮਿਕਲੀ ਆਪਣੇ ਆਪ ਨੂੰ ਸਾਰੇ ਉਸ ਪਾਸੇ ਟਰਨ ਕਰ ਦਿੱਤਾ ਹੈ। ਨਤੀਜੇ ਦੇ ਤੌਰ ਤੇ 1980 ਤੱਕ ਪਹੁੰਚਦੇ ਆ, ਜਾਪਾਨ ਇੰਨੀ ਤੇਜ਼ੀ ਨਾਲ ਪ੍ਰੋਗਰੈਸ ਕੀਤਾ ਹੈ, ਇੰਨੀਆਂ ਉਹਨਾਂ ਦੀਆਂ ਨਵੀਆਂ ਚੀਜ਼ਾਂ, ਨਵੇਂ ਪੇਟੈਂਟ ਆਏ ਕਿ ਉਹ ਦੂਸਰੀ ਵੱਡੀ ਇਕਨੋਮੀ ਬਣ ਗਿਆ। ਉਹਨਾਂ ਦੀ ਜਿਹੜੀ ਕਰੰਸੀ ਯੂਹਾਨ ਹੈ ਉਹ ਟ੍ਰੈਂਡਿੰਗ ਸੀ। ਔਰ ਇਹੀ ਪੈਟਰਨ ਜੇ ਤੁਸੀਂ ਉਸ ਪੀਰੀਅਡ ਦਾ, ਕਿਉਂਕਿ ਮੈਨੂੰ ਤਾਂ ਜਿਹੜੇ ਕੁਛ ਨੇ ਉਹ ਦੇਖਿਆ ਸੀ ਉਹਨਾਂ ਨੇ ਮੈਂਸ਼ਨ, ਪਰ ਮੈਂ ਜਦੋਂ ਹੁਣ ਦੇਖਿਆ ਮੈਂ ਕਿਹਾ ਵੀ ਇਹ ਤਾਂ ਉਹੀ ਪੈਟਰਨ ਹੈ
ਜੀ। ਹੁਣ ਉਦੋਂ ਜਾਪਾਨ ਕੋਈ ਮਿਲਟਰੀ ਥ੍ਰੈਟ ਤਾਂ ਨਹੀਂ ਸੀ, ਮਿਲਟਰੀ ਤਾਂ ਇਹ ਬੈਠੇ ਸੀ ਉਹਨੂੰ ਉਹਦੇ ਤੇ ਰੱਖ ਕੇ ਡੰਡਾ, ਲੇਕਿਨ ਉਹਦਾ ਇਕਨੋਮਿਕਲ ਹੋਣਾ ਹੀ ਉਹੀ, ਔਰ ਜੋ ਚਾਰਜ ਚੀਨ ਤੇ ਲੱਗਦੇ ਨੇ ਸਾਡੀ ਟੈਕਨੋਲੋਜੀ ਚਰਾ ਲਈ, ਇੰਟੈਲੀਜੈਂਸ, ਇਹੀ ਜਾਪਾਨ ਦੇ ਉੱਤੇ ਸੀ ਲੈ ਗਏ ਜੀ, ਇਹ ਸਾਡਾ ਹੈ ਜੀ, ਇਹ ਅਸੀਂ ਕਰ ਰਹੇ ਸੀ, ਉਹਨਾਂ ਨੇ ਕਰ ਲਿਆ ਜੀ। ਉਦੋਂ ਤਾਂ ਜੇ ਹੈਕਿੰਗ ਲਾਈਨ ਹੁੰਦਾ ਹੈਕਰ ਵੀ ਬਣਾ ਦਿੱਤੇ। ਹੁਣ ਚਾਈਨਾ ਦੇ ਉੱਤੇ, ਔਰ ਇੱਕ ਬੜਾ ਖੂਬਸੂਰਤ ਆਰਟੀਕਲ ਕਿ ਵੀ ਚਾਈਨਾਜ਼ ਰਾਈਜ਼ ਟੇਕਸ ਦਾ ਵਰਲਡ ਇਨਟੂ ਅਨਚਾਰਟਡ ਵਾਟਰਸ ਐਜ਼ ਜਾਪਾਨ ਡਿਡ, ਚਾਈਨਾ ਇਜ਼ ਬਟਿੰਗ ਹੈਡਸ ਵਿਦ ਐਸਟੈਬਲਿਸ਼ਡ ਵੈਸਟਰਨ ਪਾਵਰਸ। ਕਿ ਏਸ਼ੀਆ ਦੇ ਵਿੱਚ ਜਾਪਾਨ ਪਹਿਲੀ ਪਾਵਰ ਸੀ ਜਿਹਨੇ ਆਪਣੇ ਪਹਿਲਾਂ ਮਿਲਟਰੀ ਮਾਈਟ ਨਾਲ 20th ਸੈਂਚੁਰੀ ਦੇ ਪਹਿਲੇ ਹਿੱਸੇ 'ਚ 1939 ਤੋਂ 1945 ਤੱਕ, ਉਹ ਹਾਲਾਂ ਫਸਟ ਵਰਲਡ ਵਾਰ ਵੇਲੇ ਵੀ ਸੀ, ਲੇਕਿਨ ਸੈਕੰਡ ਵਰਲਡ ਵਾਰ ਵੇਲੇ ਕਨਵਿੰਸਿੰਗ ਡਿਫੀਟ ਖਤਮ, ਮਿਲਟਰੀ ਮਾਈਟ ਓਵਰ। ਫਿਰ ਉਹਨਾਂ ਨੇ ਇਕਨੋਮਿਕਲ ਮਾਈਟ ਰਾਹੀਂ ਜਿਹੜਾ ਉਹ ਆਪਣੇ ਆਪ ਨੂੰ ਅੱਗੇ ਵਧਾਇਆ। ਨਾਲ ਦੀ ਨਾਲ ਇਹਨਾਂ ਨੇ ਫਿਰ ਕਿਵੇਂ, ਇਹ ਠੀਕ ਹੈ ਵੀ ਅੱਜ ਕੋਈ ਜਾਪਾਨੀ ਭੁੱਖੇ ਨਹੀਂ ਮਰ ਰਹੇ, ਲੇਕਿਨ ਉਹ ਇਕਨੋਮੀ ਕਿੱਥੇ ਥੱਲੇ ਚਲੀ ਗਈ, ਉਹ ਸਾਰਾ ਚੈਲੰਜ ਸੀ ਇਹਨਾਂ ਨੇ ਐਸਾ ਕ੍ਰੀਏਟ ਕਰ ਦਿੱਤਾ ਹੈ ਜਿਵੇਂ ਅੱਜ ਪੂਰਾ ਇੱਕ ਫੋਬੀਆ ਕ੍ਰੀਏਟ ਕੀਤਾ ਹੈ, ਚਾਈਨੋਫੋਬੀਆ, ਇਵੇਂ ਹੀ ਜਿਹੜਾ ਜੈਪਫੋਬੀਆ ਉਦੋਂ ਕਹਿੰਦੇ ਸੀ, ਇਸ ਕਿਸਮ ਦਾ ਕ੍ਰੀਏਟ ਕੀਤਾ। ਹੁਣ ਚਾਈਨਾ ਜਿਹੜਾ ਹੈ ਉਹ ਮਿਲਟਰੀ ਮਾਈਟ ਨਾਲ ਵੀ, ਜੇ ਇਹਨਾਂ ਦਾ ਜਿਹੜੀ ਹੈ ਪੈਂਟਾਗਨ ਰਿਪੋਰਟ ਕਹਿੰਦੀ ਹੈ ਜੀ ਕਿ ਨੇਵੀ ਉਹਨਾਂ ਦੇ ਕੋਲ ਜ਼ਿਆਦਾ ਜਹਾਜ਼ ਨੇ, ਔਰ ਸਪੇਸ ਦੇ ਵਿੱਚ ਵੀ, ਔਰ ਅੱਜ ਨਾਲ ਦੀ ਨਾਲ ਇਹ ਖਬਰ ਹੈ ਚਾਈਨਾ ਲਾਂਚਸ ਰੀਯੂਜ਼ੇਬਲ ਸਪੇਸਕ੍ਰਾਫਟ ਕੀਪਸ ਮਿਸ਼ਨ ਡਿਟੇਲ ਸੀਕ੍ਰੇਟ। ਹੁਣ ਇਹ X-37B is an unmanned space plane that operates like a smaller version of the space shuttle which is launched by a rocket and cruises back to earth for runway landing। ਇਹ ਜਿਹੜੀ ਹੈ ਇੱਕ ਪੂਰਾ ਬੀਜਿੰਗ ਦੇ ਹਵਾਲੇ ਨਾਲ ਹੈ ਕਿ ਵੀ ਉਹਨਾਂ ਨੇ ਫਰਾਈਡੇ ਸਕਸੈਸਫੁਲੀ ਇਹ ਰੀਯੂਜ਼ੇਬਲ ਐਕਸਪੈਰੀਮੈਂਟਲ ਸਪੇਸਕ੍ਰਾਫਟ ਛੱਡਿਆ, ਔਰ ਇਹ ਜਿਹੜਾ ਹੈ ਇਸ ਨੂੰ ਉਹਨਾਂ ਦਾ ਜਿਓਕਵਿਨ ਸੈਟੇਲਾਈਟ ਲਾਂਚ ਸੈਂਟਰ ਹੈ ਨਾਰਥ ਵੈਸਟ ਚਾਈਨਾ 'ਚ, ਜ਼ਿਨੂਆ ਨਿਊਜ਼ ਏਜੰਸੀ ਦੀ ਰਿਪੋਰਟਿੰਗ ਹੈ। ਸੋ ਇਹ ਹੁਣ ਇਨ ਆਰਬਿਟ ਔਰ ਸੇਫਲੀ ਫਿਰ ਵਾਪਸ ਲੈਂਡ ਕਰਨਾ, ਇਹ ਦੱਸਦਾ ਹੈ ਕਿ ਵੀ ਪਾਣੀਆਂ ਦੇ ਵਿੱਚ ਉਹਨਾਂ ਦੀ ਬਾਦਸ਼ਾਹੀ, ਜੇ ਇਹਨਾਂ ਦੇ ਕਹਿਣ ਮੁਤਾਬਕ ਪੈਂਟਾਗਨ ਦੇ, ਕਿ ਉਹਨਾਂ ਦੇ ਕੋਲ ਜਹਾਜ਼ ਜ਼ਿਆਦਾ ਨੇ, ਧਰਤੀ ਦੇ ਉੱਤੇ ਤਾਂ ਉਹ ਉਹਨਾਂ ਦਾ ਨੰਬਰ ਹੀ ਇੰਨਾ ਹੁੰਦਾ ਹੈ ਕਿ ਵੀ ਉਹ ਆਊਟ ਨੰਬਰ ਕਰ ਦਿੰਦੇ ਨੇ, ਜਿਵੇਂ ਉਹ ਇੱਕ 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 ਕਰਕੇ ਆਉਂਦਾ ਉਹਨਾਂ ਦਾ ਕਾਲਮ ਆਫਟਰ ਕਾਲਮ। ਉਹ ਅਮਰੀਕਾ ਨੇ ਕੋਰੀਅਨ ਵਾਰ 'ਚ ਦੇਖਿਆ ਹੋਇਆ, ਭਾਰਤ ਨੇ 62 ਦੇ ਵਿੱਚ ਦੇਖਿਆ ਹੋਇਆ, ਤੇ ਸਪੇਸ ਦੇ ਵਿੱਚ ਵੀ ਉਹਨਾਂ ਨੇ, ਔਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੂਜੇ ਜਿਹੜਾ ਫਿਊਚਰ ਦੇ ਨੇ ਉਹਨਾਂ 'ਚ ਵੀ ਉਹਨਾਂ ਦਾ ਪਾਰਟ ਹੈ। ਹੁਣ ਇਹ ਜਿਹੜਾ ਇਸ ਦੇ ਵਿੱਚ ਜਿਹੜੀ ਇੱਕ ਚੰਗੀ ਡਿਸਕਸ਼ਨ ਹੈ ਜਿਹੜੀ ਮੈਨੂੰ ਚੰਗੀ ਲੱਗੀ, ਔਰ ਮੈਂ ਕਿਹਾ ਕਿ ਵੀ ਇਹ ਆਪਣੇ ਵਿਊਅਰਸ ਦੇ ਲਈ, ਕਿਉਂਕਿ ਫਰਾਈਡੇ ਅਕਸਰ ਅਸੀਂ ਕੋਈ ਹਿਸਟਰੀ ਓਰੀਐਂਟਡ ਜਾਂ ਕੋਈ ਜਿਹੜਾ ਸਾਰੀ ਇਨਸਾਨੀਅਤ ਨੂੰ ਪ੍ਰਭਾਵਿਤ ਕਰਨ ਵਾਲੀ ਗੱਲ ਹੈ, ਸੋ ਇਹ ਜਦੋਂ ਤੁਸੀਂ ਇਸ ਸਾਰੀ ਗਲੋਬਲ ਪਿਕਚਰ ਨੂੰ ਸਮਝੋਗੇ, ਅੱਜ ਹੀ ਇੱਕ ਕਿਤਾਬ ਜਿਹੜੀ ਮੈਂ ਆਰਡਰ ਕੀਤੀ ਸੀ ਮਿਲੀ ਹੈ ਮੈਂ, ਕਿ ਕਿਵੇਂ 10 ਮੈਪਸ ਆਫ ਦਾ ਅਰਾਊਂਡ ਦਾ ਵਰਲਡ ਜਿਨ੍ਹਾਂ ਨੇ ਦੁਨੀਆ ਨੂੰ ਬਦਲਿਆ। ਕਿਉਂਕਿ ਬਹੁਤ ਵਾਰ ਅਸੀਂ ਪੋਲੀਟੀਕਲ ਐਕਸਪਰਟੀਜ਼ ਦੀ ਗੱਲ ਕਰਦੇ ਹਾਂ, ਇਕਨੋਮਿਕਸ ਦੀ ਗੱਲ ਕਰਦੇ ਹਾਂ, ਪਰ ਕੁਝ ਜਿਹੜੇ ਨਕਸ਼ੇ ਨੇ ਜਿਨ੍ਹਾਂ ਨੇ ਕੁਝ ਨੂੰ ਮਹਿਰੂਮ ਕੀਤਾ, ਜੇ ਯੂਕਰੇਨ ਔਰ ਰਸ਼ੀਆ ਦੇ ਵਿਚਾਲੇ ਮਾਊਂਟੇਨਸ ਹੁੰਦੀਆਂ ਤੇ ਫਿਰ ਕੀ ਹੁੰਦਾ, ਜੇ ਰਸ਼ੀਆ ਦੇ ਕੋਲ ਵਾਰਮ ਵਾਟਰ ਪੋਰਟ ਹੁੰਦੀ ਫਿਰ ਕੀ ਹੁੰਦਾ, ਔਰ ਇਹ ਸਾਰੀਆਂ ਪੋਸੀਬਿਲਿਟੀਜ਼ ਜੇ ਸਾਡੇ ਕੋਲ ਖਾਲਿਸਤਾਨ ਸਾਡੀਆਂ ਐਕਸੈਸ ਹੁੰਦੀ ਟੂ ਦਾ ਸੀ, ਮਾਊਂਟੇਨਸ ਦੀ ਤਾਂ ਸੀ ਜਿਹੜੇ ਉਹਨਾਂ ਨੇ, ਫਿਰ ਸਾਡੇ ਲਈ ਕਿੰਨੀ ਸੌਖੀ ਸਾਡੀ ਮਾਊਂਟੇਨਸ ਹੁੰਦੀਆਂ ਸਾਡੇ ਕੋਲ, ਸਾਡੀ ਗੁਰੀਲਾ ਲੜਾਈ ਖਾਲਿਸਤਾਨ ਦੀ ਕਿੰਨੀ ਕਾਮਯਾਬ ਹੁੰਦੀ, ਜਿਵੇਂ ਪ੍ਰੀਵੀਅਸ ਪੀਰੀਅਡ 'ਚ ਰਿਹਾ ਜਦੋਂ ਡੀਪ ਜੰਗਲ। ਸੋ ਇਹ ਇੱਕ ਜਿਹੜੀ ਕੁਝ ਚੀਜ਼ਾਂ ਕੁਦਰਤ ਨੇ ਵੀ ਜਿਸ ਨਾਲ ਤੁਹਾਨੂੰ ਨਵਾਜਿਆ, ਉਹ ਤੁਹਾਡਾ ਇੱਕ ਉਸ ਜਿਓਗ੍ਰਾਫੀਕਲ ਪਾਕਿਸਤਾਨ ਜੇ ਸੈਂਟਰਲ ਏਸ਼ੀਆ ਦਾ ਗੇਟਵੇ ਹੈ, ਰਸ਼ੀਆ ਦੀ ਵੀ ਮਜਬੂਰੀ ਹੈ, ਚਾਈਨਾ ਵੀ ਦੇ ਨਾਲ ਵੀ ਦੋਸਤੀ ਹੈ, ਔਰ ਯੂਰਪ ਦਾ ਵੀ ਸਾਰਾ ਹੈ। ਸੋ ਇਹ ਕੁਝ ਚੀਜ਼ਾਂ ਤੁਹਾਡੇ ਵੱਸ ਨਹੀਂ ਹੁੰਦੀਆਂ, ਕੁਦਰਤ ਦੇ ਹੁੰਦੀਆਂ ਨੇ। ਔਰ ਲੇਕਿਨ ਜਾਪਾਨ ਨੇ ਜਿਵੇਂ ਚੈਲੰਜ ਕੀਤਾ, ਕਿਉਂਕਿ ਇਹ ਸਾਰੇ ਬਹੁਤ ਸਾਰੀਆਂ ਸਿਮਿਲੈਰਿਟੀਜ਼ ਨੇ, ਹਾਲਾਂਕਿ ਮਿਲਟਰੀ ਮਾਈਟ ਜਾਪਾਨ ਕੋਲ ਨਹੀਂ ਸੀ, ਆਬਾਦੀ ਜਿਵੇਂ ਮੈਂ ਕਿਹਾ 1/10 ਹੈ, ਲੇਕਿਨ ਜਾਪਾਨ ਦਾ ਜਿਹੜਾ ਇਕਨੋਮਿਕਲ ਬਬਲ ਬੜੀ ਤੇਜ਼ੀ ਦੇ ਨਾਲ ਉੱਪਰ ਸੀ, ਉਹ ਅੱਜ ਤੋਂ 30 ਸਾਲ ਪਹਿਲਾਂ ਇਹਨਾਂ ਨੇ ਉਹਨੂੰ ਬਸਟ ਕਰਤਾ। ਨਤੀਜੇ ਦੇ ਤੌਰ ਤੇ ਜਾਪਾਨ ਬਾਰੇ ਤੁਹਾਨੂੰ ਹੁਣ ਕੋਈ ਨਹੀਂ ਮਿਲੇਗਾ, ਕਿਉਂਕਿ ਉਹਦਾ ਜਿਹੜਾ ਇਕਨੋਮਿਕਲ ਚੈਲੰਜ ਸੀ ਉਹ ਹੁਣ ਜਿਹੜਾ ਉਹ ਕਿਤੇ ਨਹੀਂ ਹੈ। ਔਰ ਇਸੇ ਤਰ੍ਹਾਂ ਜਦੋਂ ਅਸੀਂ ਹੁਣ ਚੀਨ ਦੇ ਹਵਾਲੇ ਨਾਲ ਇਸ 'ਚ ਡਿਸਕਸ ਕੀਤਾ
ਕਿ ਵੀ ਚੀਨ ਨੇ ਇਕੱਲਾ ਇਹੀ ਨਹੀਂ ਕਿ ਵੀ ਉਹਨਾਂ ਨੇ ਗਲੋਬਲ ਇਕਨੋਮੀ ਦਾ ਫਾਇਦਾ ਲਿਆ, ਉੱਥੇ ਇਨਵੈਸਟ ਹੋਇਆ, ਮੈਨੂਫੈਕਚਰਿੰਗ ਹੈ, ਲੇਬਰ ਉਹਨਾਂ ਦੇ ਕੋਲ ਚੀਪ ਹੈ ਕਿਉਂਕਿ ਮੈਨ ਪਾਵਰ ਹੈ। ਜੀ ਪਰ ਜਿਹੜਾ ਇਸ ਵੇਲੇ ਜਦੋਂ ਅਸੀਂ ਰਿਪੀਟਡਲੀ ਕਹਿੰਦੇ ਹਾਂ ਕਿ ਜਿਹੜਾ ਚੈਲੰਜ ਹੈ ਉਹ ਇਕਨੋਮਿਕਲ ਕੋਰੀਡੋਰ ਹੈ, ਉਹ ਜਿਹੜਾ ਬੈਲਟ ਐਂਡ ਰੋਡ ਇਨੀਸ਼ੀਏਟਿਵ ਹੈ, ਔਰ ਉਹ ਚਾਈਨਾ ਦਾ ਅਫਰੀਕਨ ਕੰਟੀਨੈਂਟ, ਈਵਨ ਲੈਟਿਨ ਅਮਰੀਕਾ, ਈਵਨ ਮਿਡਲ ਈਸਟ ਤੱਕ ਜਿਹੜੇ ਰਿਸੋਰਸਿਸ ਨੇ ਉਹਨਾਂ ਤੱਕ ਪਹੁੰਚ ਔਰ ਖੁੱਲਾ ਪੈਸਾ ਇਸ ਸਾਰੇ ਦੇ ਥੱਲੇ। ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ 'ਚ ਜਦੋਂ ਹੁਣ ਇਹ ਕਲੈਸ਼ ਚੱਲ ਰਿਹਾ ਹੈ, ਜਾਪਾਨ ਦੇ ਮਾਮਲੇ 'ਚ ਤਾਂ US ਔਰ ਵੈਸਟ ਇੱਕ ਲਾਈਨ ਤੇ ਆ ਗਏ ਕਿਉਂਕਿ ਦੋਨਾਂ ਦਾ, ਪਰ ਹੁਣ ਕਿਉਂਕਿ ਚਾਈਨਾ ਨੇ ਆਲਰੇਡੀ ਆਪਣਾ ਹੋਮਵਰਕ ਕਰਕੇ ਇੰਨਾ ਕੁ ਜਿਹੜਾ ਉਹ ਇਨਰੋਡਸ ਬਣਾਈਆਂ ਹੋਈਆਂ ਕਿ ਵੀ the rest of Asia is watching with mixture of opportunism and trepidation, eager to benefit from China's trade and investment, wary of its size and strength and its sprawling territorial claims। ਹੁਣ ਜਦੋਂ ਚੀਨ ਖੁੱਲਾ ਲੋਨ ਦਿੰਦਾ ਹੈ, ਨਾਲ ਕੁਛ ਨਾ ਕੁਛ ਤਾਂ ਲਿਖਾਉਂਦਾ ਹੈ, ਕਿਤੇ ਨਾ ਕਿਤੇ ਡਰ ਵੀ ਹੈ ਕਿ ਵੀ ਇਹ ਅਲਟੀਮੇਟਲੀ ਜਿਵੇਂ ਸ੍ਰੀਲੰਕਾ ਦੇ ਮਾਮਲੇ 'ਚ ਹੋਇਆ ਕਿ ਜੀ ਇਹ ਸਾਨੂੰ ਹੀ ਨਾ ਖਾ ਜਾਏ, ਪਰ ਐਟ ਦਾ ਸੇਮ ਟਾਈਮ ਪੈਸਾ ਹੈ, ਅਪਰਚੂਨਿਟੀ, ਜਿਵੇਂ ਬੰਗਲਾਦੇਸ਼ ਹੈ, ਹੁਣ ਇੰਡੀਆ ਪੈਨੀਜ਼ ਦੇਣ ਲੱਗਿਆ ਵੀ ਕਾਊਂਟ ਕਰਦਾ ਸੀ, ਉਹਨਾਂ ਨੇ ਕਿਹਾ ਲੈ ਲਓ, ਇੰਨੇ ਬਿਲੀਅਨ ਲੈ ਲਓ, ਟ੍ਰੇਡ ਦੇ ਉਹਨਾਂ ਨੇ ਬੈਰੀਅਰ ਚੱਕ ਦਿੱਤੇ, ਆਓ ਫਲਾਣੀ ਤੁਹਾਡੀ ਪੋਰਟ ਡਿਵੈਲਪ, ਔਰ ਉਹ ਸਾਰਾ ਜਿਹੜਾ ਹੁਣ ਇਸ ਸਾਰੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹਦੇ ਤੇ ਇੱਕ ਬੜੀ ਸਿਆਣੀ ਰਾਏ ਇੰਡੀਆ ਨੂੰ ਦਿੱਤੀ ਹੈ। ਕੋਈ ਰੈਮਨ ਨਵਰਤਨ ਨਾਂ ਦਾ ਬੰਦਾ ਜਿਹੜਾ ਮਲੇਸ਼ੀਆ ਦੇ ਵਿੱਚ ਗਰੋ ਹੋਇਆ ਜਦੋਂ ਕਿ ਜਾਪਾਨ ਨੇ ਆਕੂਪਾਈ ਕਰ ਲਿਆ ਸੀ ਮਲੇਸ਼ੀਆ ਨੂੰ, ਉਹਦੇ 'ਚ ਉਹਨੇ ਇੰਡੀਆ ਨੂੰ ਕਿਹਾ ਕਿ ਵੀ ਮਸਟ ਬੀ ਏਬਲ ਟੂ ਵਿਨ ਦੈਮ ਓਵਰ। ਇਹ ਡਰੈਗਨ ਦੇ ਨਾਲ, ਚੀਨ ਨਾਲ ਪੰਗਾ ਨਾ ਲਓ, ਇਹ ਇਸ ਵੇਲੇ ਬਣਨਾ ਹੀ ਬਣਨਾ ਇਹਨਾਂ ਨੇ ਸੁਪਰ ਪਾਵਰ। ਇਨ ਅਦਰ ਵਰਡਸ, ਲਿਵ ਪੀਸਫੁਲੀ ਵਿਦ ਦਾ ਡਰੈਗਨ, ਡੋਂਟ ਐਂਟਾਗਨਾਈਜ਼ ਇਟ। ਇਹਨਾਂ ਦੇ ਨਾਲ ਨਾ ਦੁਸ਼ਮਣੀ ਪਾਓ, ਪੀਸਫੁਲੀ ਕੋਐਗਜ਼ਿਸਟ ਕਰੋ। In a different era, when the sun never set on the British Empire, a rising Japan sought to join the League of European colonial powers by invading and occupying China। ਇਸ ਗੱਲ ਦਾ ਧਿਆਨ ਰੱਖੋ ਕਿ ਜਾਪਾਨ ਸੀ ਕਿ ਜੀ ਅਸੀਂ ਜਿਹੜੀਆਂ ਵੈਸਟ ਦੀਆਂ ਕਲੋਨੀਅਲ ਪਾਵਰਸ ਨੇ ਉਹਨਾਂ ਦੇ ਨਾਲ ਅਸੀਂ ਜੁਆਇਨ ਕਰਨਾ। ਉਹਨਾਂ ਨੇ ਗਏ ਜੋ ਚੀਨ 'ਚ ਕੀਤਾ 1930 ਜਦੋਂ ਇਹਨਾਂ ਨੇ ਨੈਨਕਿੰਗ ਲਿਆ, ਰੇਪ ਆਫ ਨੈਨਕਿੰਗ ਜਿਹਨੂੰ ਕਹਿੰਦੇ ਨੇ, thousands upon thousands of women were ਰੇਪਡ, ਔਰ ਕਿਵੇਂ ਲੁੱਟਮਾਰ ਕੀਤੀ ਜਿਹਦੇ ਲਈ ਚੀਨ ਨੇ ਕਦੇ ਮਾਫ ਨਹੀਂ ਕੀਤਾ ਜਾਪਾਨ। ਜਾਪਾਨ ਦਾ ਇਸ਼ੂ ਆਉਂਦਿਆਂ ਹੀ ਚੀਨੀਆਂ ਦਾ ਮੂੰਹ ਲਾਲ ਹੋ ਜਾਂਦਾ ਕਿ ਵੀ ਇਹ ਕੀ ਕੀਤਾ। ਫਿਰ ਜਾਪਾਨੀਆਂ ਨੇ ਕੋਰੀਅਨਸ ਨਾਲ ਕੀ ਕੀਤਾ, ਲੇਕਿਨ ਉਦੋਂ ਉਹਨਾਂ ਨੂੰ ਲੱਗਦਾ ਸੀ ਕਿ ਜੀ ਇਹ ਜਿਹੜੀਆਂ ਵੈਸਟ ਦੀਆਂ ਪਾਵਰਸ ਨੇ ਇਹ ਵੀ ਤਾਂ ਕਲੋਨੀਅਲ ਇਵੇਂ ਹੀ ਕੀਤਾ, ਔਰ ਇਹ ਉਹਨਾਂ ਨੂੰ ਯਾਦ ਦਹਾਨੀ ਕਰਵਾ ਰਿਹਾ ਕਿ ਵੀ ਇਹ ਉਦੋਂ ਜਾਪਾਨ ਵੀ ਜਿਹੜਾ ਲੀਗ ਆਫ ਯੂਰਪੀਅਨ ਕਲੋਨੀਅਲ ਪਾਵਰਸ ਨੂੰ ਜੁਆਇਨ ਕਰਨਾ ਚਾਹੁੰਦਾ ਸੀ, ਔਰ ਆਫਟਨ ਇਨ ਬਰੂਟਲ ਫੈਸ਼ਨ। ਜਿਹੜੇ ਮੈਂ ਜ਼ੁਲਮਾਂ ਦੀ ਗੱਲ ਕੀਤੀ ਹੈ, ਉਹਨੇ ਕਿਹਾ ਜੀ ਵੀ 75 ਸਾਲ ਪਹਿਲਾਂ ਜਾਪਾਨ ਨੇ ਸਰੈਂਡਰ ਕਰ ਦਿੱਤਾ ਔਰ ਉਹ ਗੱਲ ਮੁੱਕ ਗਈ ਕਿ ਵੀ ਹੁਣ ਉਹਨੇ ਇੱਕ ਗੱਲ ਬੜੀ ਚੰਗੀ ਕਹੀ, ਦਾ ਏਜ ਆਫ ਕਲਾਸਿਕ ਐਮਪਾਇਰਸ ਇਜ਼ ਓਵਰ। ਕਿ ਜਿਹੜਾ ਇਹ ਸੀ ਕਿ ਤੁਸੀਂ ਜਾ ਕੇ ਟੈਰੀਟਰੀ ਆਕੂਪਾਈ ਕਰੋ, ਔਰ ਐਮਪਾਇਰ, ਰੋਮਨ ਐਮਪਾਇਰ, ਬ੍ਰਿਟਿਸ਼ ਐਮਪਾਇਰ ਜਾਂ ਆਟੋਮਨ ਐਮਪਾਇਰ, ਉਹਨੂੰ ਕਿਹਾ ਜਿਹੜੇ ਕਲਾਸਿਕ ਇਹ ਹਿਸਟਰੀ 'ਚ ਹੀ ਰਹਿ ਗਏ, ਇਹ ਓਵਰ ਹੈ। ਟੂਮੋਰੋਜ਼ ਡਿਸਪਿਊਟ ਵਿਲ ਬੀ ਅਬਾਊਟ ਇਕਨੋਮਿਕਸ ਐਂਡ ਟੈਕਨੋਲੋਜੀ, both civilian and military. Reading history is useful and necessary, but it's not a guide। ਉਹਨੇ ਕਿਹਾ ਜੀ ਠੀਕ ਹੈ ਐਮਪਾਇਰਸ ਦੀ ਤੁਸੀਂ, ਪਰ ਇਹ ਦੇਖੋ ਕਿ ਫਿਊਚਰ ਇਕਨੋਮਿਕਸ ਔਰ ਉਹਦੇ ਨਾਲ ਟੈਕਨੋਲੋਜੀ ਦੇ ਨਾਲ ਜੁੜਿਆ ਹੋਇਆ ਹੈ, ਔਰ ਇਸ ਸਾਰੇ ਚੋਂ ਇਸ ਵੇਲੇ ਜਿਹੜਾ ਚਾਈਨਾ ਹੈ ਉਸ ਨੂੰ ਤੁਸੀਂ ਜਿਹੜਾ ਚਾਈਨਾ ਨੂੰ ਬੀਟ ਨਹੀਂ ਕਰ ਸਕਦੇ। ਇਸ ਲਈ ਅੱਜ ਚਾਈਨਾ ਜਿਹੜਾ ਜੋ ਹੁਣ ਉਹਨਾਂ ਦੇ ਚਾਰਜ ਲੱਗ ਰਹੇ ਨੇ ਆਫ ਸਟੀਲਿੰਗ ਟੈਕਨੋਲੋਜੀ ਐਂਡ ਫਾਲਿੰਗ ਸ਼ੋਰਟ ਔਨ ਪ੍ਰੋਮਿਸਿਸ ਟੂ ਓਪਨ ਇਟਸ ਓਨ ਮਾਰਕੀਟਸ, ਇਟ ਇਜ਼ ਦਾ ਸੇਮ ਵਿਚ ਜਾਪਾਨ ਵਾਜ਼ ਅਕਿਊਜ਼ਡ ਆਫ। ਔਰ ਫਿਰ ਉਹਨੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੀ ਗੱਲ ਕੀਤੀ ਕਿ ਉਹ ਅਮਰੀਕਾ ਦੇ ਬੈਕਯਾਰਡ ਲੈਟਿਨ ਅਮਰੀਕਾ ਤੱਕ ਪਹੁੰਚ ਗਏ ਨੇ, ਔਰ ਇਹ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਤਾਂ ਚਾਈਨਾ ਓਵਰਸੀਜ਼ ਇਨਫਲੂਐਂਸ ਕਰਨ ਦਾ ਕੋਸ਼ਿਸ਼ ਕਰ ਰਿਹਾ ਹੈ, ਔਰ ਇਹੀ ਕਾਰਨ ਹੈ ਇਹਨਾਂ ਨੇ ਕਿਹਾ ਜੀ ਜਾ ਕੇ ਘੇਰੋ, ਸਾਊਥ ਚਾਈਨਾ ਸੀਸ ਪਹੁੰਚ ਗਏ। Ultimately, the most significant legacy of war in Asia is the lasting imprint of the US power। ਔਰ ਇਹ ਉਹਨਾਂ ਦਾ ਅਮਰੀਕਨ ਡਿਪਲੋਮੈਟ ਹੈ ਕੋਈ ਮਿੰਟਾਰੋ ਓਬਾ, ਵੀ ਉਹਨਾਂ ਨੂੰ ਲੱਗਦਾ ਹੈ US ਨੂੰ ਕਿ ਬਈ ਜੇ ਸਾਡਾ ਇੰਪ੍ਰਿੰਟ ਹੀ ਨਾ ਹੋਇਆ
ਉਹਨਾਂ ਨੇ ਕਿਹਾ ਵੀ ਇਹਦੇ ਚ ਜਿਹੜਾ ਈਵਨ ਤਾਈਵਾਨ ਨੂੰ ਪੁਸ਼ ਕਰਨਾ ਹੈ ਸਾਰਾ, ਇਹ ਸਾਰੇ ਦਾ ਵੀ ਇਹੀ ਹੈ ਕਿ ਇਹ ਹੁਣ ਕਿਸੇ ਪਰ ਇੱਕ ਉਹਨਾਂ ਨੇ ਕਨਕਲੂਡ ਕੀਤਾ ਕਿ ਵੀ ਇਸ ਸਾਰੇ ਦੇ ਵਿੱਚ ਰਹੇਗਾ ਪ੍ਰੈਸ਼ਰ, ਇਧਰੋਂ ਹੋਇਆ ਉਧਰੋਂ ਹੋਇਆ, ਕਿਸੇ ਦੀ ਲੱਤ ਖਿੱਚੀ ਕਿਸੇ ਦੀ ਬਾਹ ਖਿੱਚੀ, ਪਰ ਫੁੱਲ ਸਕੇਲ ਬੀਇੰਗ ਦੋਨੋਂ ਪਾਵਰਫੁਲ ਮਿਲਟਰੀਜ਼ ਔਰ ਨਿਊਕਲੀਅਰ ਐਂਡ ਆਲ, ਇਹ ਤਾਂ ਫਿਰ ਅਲਟੀਮੇਟਲੀ ਇਹਦੀਆਂ ਸੰਭਾਵਨਾਵਾਂ ਨਹੀਂ ਨੇ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝੀਏ ਕਿ ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ ਕਿ ਗੱਲ ਅਲਟੀਮੇਟਲੀ ਬਹਿਨ ਬੜੀ ਨਾ ਭਈਆ सबसे बड़ा रुपया, ਉੱਥੇ ਕੀ ਆ ਕੇ ਖੇਡ ਮੁੱਕਦੀ ਹੈ। ਬਾਕੀ ਜੇ ਤੁਸੀਂ ਕਿਸੇ ਨੂੰ ਖਾਣਾ ਹੈ ਤਾਂ ਫਿਰ ਉਹ ਵੁਲਫ ਐਂਡ ਲੈਂਬ ਸਟੋਰੀ ਜਿਹੜੀ ਹੈ ਕਿ ਭਾਈ ਤੂੰ 2 ਸਾਲ ਪਹਿਲਾਂ ਗਾਲਾਂ ਹੋ ਜੀ, ਮੇਰੀ ਤਾਂ ਉਮਰ ਹੀ ਸਾਲ ਹੈ, ਫਿਰ ਤੇਰੇ ਪਿਓ ਨੇ ਕੱਢੀਆਂ ਪਾਣੀ ਝੂਠਾ ਭੇਜ ਰਿਹਾ ਉੱਤੋਂ, ਉਹਨੂੰ ਕਿਹਾ ਜੀ ਤੁਸੀਂ ਉੱਤੇ ਹੋ ਮੈਂ ਥੱਲੇ, ਉਹਨੇ ਕਿਹਾ ਵੀ ਨਹੀਂ ਇਹ ਨਹੀਂ ਗੱਲ ਹੈ, ਤੁਹਾਨੂੰ ਜੇ ਤਾਂ ਇਹੀ ਐਟੀਟਿਊਡ ਇਹੀ ਹੈ। ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਕਿ ਵੀ ਇਹ ਲੜਾਈ ਉਹਦੇ ਦੁਆਲੇ ਘੁੰਮਦੀ ਹੈ। ਔਰ ਬਹੁਤ ਵਾਰ ਜਦੋਂ ਤੁਸੀਂ ਗੇਮ ਨੂੰ ਨਹੀਂ ਸਮਝਦੇ, ਜਿਵੇਂ ਭਾਰਤ ਨੇ ਇਸ ਸਾਰੇ ਦੇ ਵਿੱਚ ਆਪਣਾ ਮੋਢਾ ਦਿੱਤਾ ਹੈ ਵੀ ਕੋਈ ਨਹੀਂ ਸਾਡੇ ਤੇ ਰੱਖ ਕੇ ਬੰਦੂਕ ਕਰ ਲੋ ਫਾਇਰ, ਤੇ ਫਿਰ ਜਦੋਂ ਵਾਪਸੀ ਫਾਇਰ ਆਉਂਦਾ ਹੈ ਤੇ ਉਹ ਫਿਰ ਉੱਥੋਂ ਤਾਂ ਨਹੀਂ ਆਣਾ ਕਿ ਜਿਹੜਾ ਪਿੱਛੇ ਹੈ ਜਿਹਨੇ ਬੰਦੂਕ ਮੋਢੇ ਉਹਦੇ ਪਿੱਛੇ ਲੁਕਿਆ, ਫਿਰ ਜਿਹੜਾ ਫਰੰਟ ਤੇ ਹੈ ਉਹੀ ਕੈਜੂਅਲਟੀ ਬਣ ਜੀ। ਰਰਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ।